तो इसके मंदिर के ऊपर डोम नहीं है बना, वो जो मंदिर ऊपर होता है छत पे, वो सारे तोड़ दिए भाई। क्यों तोड़ फोड़ दिए, कौन मिलेगा? अभी नहीं है, अब नहीं है, सिर्फ कमरे ही हैं। सर सिर्फ कमरे बना दिए। गणेश की मूर्ति ਜਿਹੜਾ ਨਾ ਉਹ ਤੁਹਾਨੂੰ ਨਜ਼ਰ ਆਏਗੀ, ਇਹ ਵੀ ਇੱਕ ਚੀਜ਼ ਬਣੀ ਹੈ, ਪਤਾ नहीं ਕੀ है। तो यहाँ कितने खानदान आबाद थे पहले? पहले कम से कम 50 साल के। ਅੱਛਾ, ਕੀ ਸਮਾਂ ਹੁੰਦਾ ਹੋਏਗਾ। ਇਹ ਮੈਂ ਉੱਥੇ ਫੇਰਨਾ ਪਿਆ ਜਦੋਂ ਇੱਥੇ ਹਰ ਤਰਫ वर्शिप करने वाले, जैसा ना मुझे काजू बंद कर देते। तो अभी नहीं बंद होता ये, अभी नहीं बंद होता, गिर जाएगा। गो के मुल्तान शहर ਦੇ ਵਿੱਚ ਹਿੰਦੂ ਤੇ ਸਿੱਖ ਜਿਹੜੇ ਨੇ ਮੁਸਲਮਾਨਾਂ ਦੀ ਨਿਸਬਤ ਘੱਟ ਸਨ, ਲੇਕਿਨ ਜਿਹੜਾ ਕਿ ਅਮੀਰ ਤਰੀਨ ਤਬਕਾ ਸੀ ਉਹ ਹਿੰਦੂ ਸਨ ਔਰ ਉਹਨਾਂ ਦੀਆਂ ਬਣਾਈਆਂ ਹੋਈਆਂ ਖੂਬਸੂਰਤ ਹਵੇਲੀਆਂ, ਇਮਾਰਤਾਂ, ਦੁਕਾਨਾਂ ਅੱਜ ਵੀ ਆਪਣੀ ਅਸਲੀ ਹਾਲਤ 'ਚ ਮੌਜੂਦ ਨੇ। ਬਾਜ਼ਾਰ ਦੇ ਵਿੱਚ ਜਾਂਦਿਆਂ ਹੀ ਅੰਦਰੂਨੇ ਦਿੱਲੀ ਗੇਟ ਦੇ ਵਿੱਚ ਤੁਹਾਨੂੰ ਹਰ ਚੀਜ਼ ਜਿਹੜੀ ਹੈ ਨਾ ਉਹ ਮਿਲੇਗੀ, ਖਾਣ ਪੀਣ ਤੋਂ ਲੈ ਕੇ ਤੇ ਜੁੱਤੀਆਂ, ਕੱਪੜੇ, ਹਰ ਚੀਜ਼ ਦੀਆਂ ਦੁਕਾਨਾਂ ਅੱਜ ਵੀ ਮੌਜੂਦ ਨੇ। ਇੰਨਾ ਹੀ ਛੋਟੀਆਂ ਤਰੀ ਗਲੀਆਂ ਦੇ ਵਿੱਚ ਹੁੰਦੇ ਆ, ਤੁਸੀਂ ਜਦੋਂ ਚੱਲਦੇ ਜਾਓ ਤੇ ਪੁਰਾਣਾ ਮੁਲਤਾਨ ਤੁਸੀਂ ਵੇਖ ਲਓਗੇ। ਪੁਰਾਣੇ ਛੋਟੀ ਤੇ ਵੱਡੀ ਇੱਟ ਦੇ ਮਕਾਨ ਬਣੇ ਔਰ ਉਹ ਛੋਟੀਆਂ ਗਲੀਆਂ ਡਿੰਗੀਆਂ ਸਿੱਧੀਆਂ ਜਿਹੜੀਆਂ ਕਿ ਉਸ ਦੌਰ ਦੇ ਵਿੱਚ ਇੱਕ ਆਪਣੀ ਪਹਿਚਾਣ ਰੱਖਦੀਆਂ ਸਨ, ਉਹ ਅੱਜ ਵੀ ਮੌਜੂਦ ਨੇ। ਤੇ ਅੰਦਰੂਨੇ ਦਿੱਲੀ ਗੇਟ ਜਦੋਂ ਤੁਸੀਂ ਅੱਗੇ ਜਾ ਕੇ ਆਉਂਦੇ ਹੋ ਤੰਗ ਗਲੀਆਂ 'ਚ, ਤੇ ਇਹ ਬਹੁਤ ਵੱਡੀ ਇਮਾਰਤ ਜਿਹੜੀ ਨਜ਼ਰ ਆ ਰਹੀ ਹੈ, ਇਹ ਹੈਗਾ ਬੇਟੀ ਜੀ ਦਾ ਮੰਦਿਰ ਤੇ ਇਹ ਇਹਦਾ ਮੇਨ ਦਰਵਾਜ਼ਾ। 1947 ਦੀ ਜਦੋਂ ਵੰਡ ਹੋਈ ਤੇ ਇੱਥੋਂ ਜਦੋਂ ਹਿੰਦੂ ਤੇ ਸਿੱਖ ਇੰਡੀਆ ਚਲੇ ਗਏ ਤੇ ਜਿਹੜੇ ਉੱਥੋਂ ਮਹਾਜਰੀਨ ਆਏ ਮੁਸਲਮਾਨ, ਉਹਨਾਂ ਦੇ ਜਿਹੜੇ ਹੈਗੇ ਸਨ ਅਫਰਾਦ, ਉਹਨਾਂ ਦੇ ਬੀਵੀ ਬੱਚੇ, ਖਾਨਦਾਨ, ਉਹ ਸਾਰੇ ਇਸ ਮੰਦਿਰ ਦੇ ਵਿੱਚ ਆਬਾਦ ਹੋ ਗਏ। ਔਰ ਕਿਹਾ ਜਾਂਦਾ ਹੈ ਕਿ 1947 ਦੀ ਜਦੋਂ ਪਾਰਟੀਸ਼ਨ ਤੋਂ ਬਾਅਦ ਇੱਥੇ ਮੁਸਲਮਾਨ ਆਏ ਇੰਡੀਆ ਤੋਂ, ਤੇ ਉਹਨਾਂ ਦੇ ਇਹ ਬੱਚੇ ਜਿਹੜੇ ਨੇ, ਇਹਨਾਂ ਨੂੰ ਬਿਲਕੁਲ ਨਹੀਂ ਸੀ ਪਤਾ ਕਿ ਅਸੀਂ ਜਿਹੜੀ ਇਮਾਰਤ 'ਚ ਰਹਿ ਰਹੇ ਹਾਂ ਜਾਂ ਜਿਹੜੇ ਇਹ ਬੱਚੇ ਉਸ ਤੋਂ ਬਾਅਦ ਪੈਦਾ ਹੋਏ ਨੇ, ਇਹ ਇੱਕ ਬਹੁਤ ਹੀ ਅਜ਼ੀਮੋ ਸ਼ਾਨ ਮੰਦਰ ਦੀ ਇਮਾਰਤ ਹੈ ਜਿਹੜੀ ਕਿ ਇਸ ਵੇਲੇ ਬੜੀ ਹੀ ਬਸੀਦਾ ਹਾਲਤ 'ਚ ਹੋ ਚੁੱਕੀ ਹੈ। ਔਰ ਕਿਹਾ ਜਾਂਦਾ ਤਕਰੀਬਨ ਇਹਦੇ ਵਿੱਚ 2 ਤੋਂ 3 ਹਜ਼ਾਰ ਲੋਕ ਆਬਾਦ ਸਨ ਜਦੋਂ ਇੰਡੀਆ ਦੇ ਵਿੱਚੋਂ ਆਏ ਨੇ। ਇਹ ਜਨਾਬ ਇਹਦਾ ਓਰੀਜਨਲ ਛੱਤਾਂ, ਅਸਲੀ ਛੱਤਾਂ ਜਿਹੜੀਆਂ ਲੱਕੜ ਦੀਆਂ ਬਣਾਈਆਂ ਨੇ, ਤੇ ਇਹ ਦਰਵਾਜ਼ੇ, ਖਿੜਕੀਆਂ ਉਹੀ ਉਸੇ ਹਾਲਤ 'ਚ ਮੌਜੂਦ ਨੇ ਜਿਹੜੀਆਂ 1947 ਤੋਂ ਪਹਿਲੇ ਬਣਾਈਆਂ ਗਈਆਂ ਸਨ। ਅੱਛਾ, ਬਰਾਮਦੇ ਦੇ ਵਿੱਚ ਸਾਹਮਣੇ ਆਉਂਦੇ ਤੁਹਾਨੂੰ ਇਹ ਇੱਕ ਗਣੇਸ਼ ਯਾਨੀ ਐਲੀਫੈਂਟ ਇਹ ਬਣਿਆ ਨਜ਼ਰ ਆਉਂਦਾ ਸੀਮੈਂਟ ਦੇ ਨਾਲ ਹੀ, ਗੋ ਕਿ ਇਹਦੇ 'ਤੇ ਰੰਗ ਜਿਹੜਾ ਹੋਇਆ ਸੀ ਉਹ ਖ਼ਤਮ ਹੋ ਚੁੱਕਿਆ। ਤੇ ਗਣੇਸ਼ ਦੀ ਮੂਰਤੀ ਜਿਹੜਾ ਉਹ ਤੁਹਾਨੂੰ ਨਜ਼ਰ ਆਏਗੀ, ਇਹ ਵੀ ਇੱਕ ਚੀਜ਼ ਬਣੀ ਹੈ, ਪਤਾ ਨਹੀਂ ਕੀ ਹੈਗਾ। ਤੇ ਇਹ ਬੱਚੇ ਨੇ ਮੈਨੂੰ ਦਿਖਾਇਆ ਇੱਥੇ ਹੁਣ ਗੋ ਕੇ ਰਿਹਾਇਸ਼ਗਾਹਾਂ ਬਣ ਚੁੱਕੀਆਂ ਨੇ। ਤੇ ਮੈਂ ਜਦੋਂ ਇਸ ਬਿਲਡਿੰਗ ਦੇ ਅੰਦਰ ਆਇਆ ਤੇ ਅੱਗੇ ਹਰ ਤਰਫ ਮੈਨੂੰ ਬੱਚੇ ਨਜ਼ਰ ਆਏ, ਜਿਹੜਾ ਕਿ ਸਬੂਤ ਸੀ ਇਸ ਚੀਜ਼ ਦਾ ਕਿ ਇਹ ਬੱਚਿਆਂ ਨੇ ਆਪਣਾ ਇਹਨੂੰ ਘਰ ਬਣਾਇਆ, ਯਾਨੀ ਕਿ ਬੱਚਿਆਂ ਨੂੰ ਕੋਈ ਪਤਾ ਨਹੀਂ ਕਿ ਮੰਦਿਰ ਦੀ ਇਮਾਰਤ ਜਿਹਦੇ ਵਿੱਚ ਅਸੀਂ ਰਹਿ ਰਹੇ ਹਾਂ। ਇਹਦੇ ਚਾਰੋਂ ਤਰਫ ਬਹੁਤ ਜ਼ਿਆਦਾ ਕਮਰੇ, ਔਰ ਕਿਹਾ ਜਾਂਦਾ ਹੈ ਕਿ 3 ਸਟੋਰੀ ਇਹ ਟੈਂਪਲ ਦੀ ਜਿਹੜੀ ਬਿਲਡਿੰਗ ਹੈ ਨਾ ਇਹ ਬਣਾਈ ਗਈ ਸੀ। ਇਹਦੇ ਦਰਵਾਜ਼ਿਆਂ ਦੇ ਉੱਤੇ ਅੱਜ ਵੀ ਉਹ ਨਕਸ਼ ਨਗਾਰ ਤੇ ਉਹ ਕੁਛ ਖਾਕੇ ਬਣੇ ਨੇ, ਠੀਕ ਹੈ ਨਾ। ਇਹ ਦੇਖੋ ਤੁਸੀਂ, ਇਹ ਹੁਣ ਪਹਿਚਾਣ 'ਚ ਨਹੀਂ ਆ ਰਿਹਾ ਕਿ ਕੀ ਬਣਿਆ, ਲੇਕਿਨ ਅਫਕੋਰਸ ਇਹ ਬਹੁਤ ਹੀ ਇਹਦੇ ਵਿੱਚ ਕੁਛ ਚੀਜ਼ਾਂ ਬਣੀਆਂ ਨੇ। ਇਹ ਜਨਾਬ ਗਣੇਸ਼ ਐਲੀਫੈਂਟ ਔਰ ਹੋਰ ਬਹੁਤ ਕੁਛ ਬਣਿਆ, ਖੈਰ ਜਿਹੜਾ ਕਿ ਉਹ ਇੰਨਾ ਕੋਈ ਵਾਜ਼ਿਆ ਨਹੀਂ ਸੀ। ਤੇ ਉੱਤੇ ਥੱਲੇ ਰਾਈਟ ਲੈਫਟ ਸੱਜੇ ਖੱਬੇ ਹਰ ਜਗ੍ਹਾ ਜਿਹੜੇ ਨੇ ਉਹ ਕਮਰੇ ਬਣ ਚੁੱਕੇ ਨੇ, ਔਰ ਇੱਕ ਕਮਰੇ 'ਚ ਕਈ ਖਾਨਦਾਨ, ਕਈ ਲੋਕ ਉਹ ਅੱਜ ਵੀ ਰਹਿ ਰਹੇ ਨੇ। ਉੱਤੇ ਜਾਣ ਵਾਸਤੇ ਸੀੜੀਆਂ ਵੀ ਨਜ਼ਰ ਆਈਆਂ। ਫਿਰ ਇਹ ਜਨਾਬ ਕੁਛ ਦਰਵਾਜ਼ੇ ਨੇ ਜਿਹੜੇ ਲੋਕਾਂ ਨੇ ਨਵੇਂ ਬਣਾ ਲਏ ਨੇ, ਲੱਕੜ ਦੇ ਜਿਹੜੇ ਪੁਰਾਣੇ ਸਨ ਉਹ ਉਤਾਰ ਕੇ ਤੇ ਲੋਹੇ ਦੇ ਲਾ ਲਏ ਨੇ। ਇਹ ਪੂਰਾ ਉਹਦਾ ਸਿਹਨ ਹੈਗਾ ਜਿਹੜਾ ਜਨਾਬ ਬੇਟੀ ਜੀ ਦਾ ਮੰਦਿਰ ਅੰਦਰੂਨੇ ਦਿੱਲੀ ਗੇਟ ਮੁਲਤਾਨ। ਇਹਦੇ ਸਾਦਾ ਔਰ ਮਜ਼ਬੂਤ ਕੰਮ ਜਿਹੜਾ ਕਿ ਤੁਸੀਂ ਦੇਖ ਰਹੇ ਹੋ, ਇਹ ਮੰਦਿਰ ਛੋਟੀ ਇੱਟ ਨਾਲ ਨਹੀਂ ਬਣਿਆ, ਬਲਕਿ ਜਿਹੜੀ ਬ੍ਰਿਟਿਸ਼ ਰਾਜ ਦੀ ਇੱਟ ਉਹਦੇ ਨਾਲ ਬਣਿਆ। ਤਾਂ ਇਸ ਤੋਂ ਸਾਬਤ ਹੁੰਦਾ ਕਿ ਇਹ ਬਹੁਤ ਕੋਈ ਕਦੀਮੀ ਮੰਦਿਰ ਨਹੀਂ, ਲੇਕਿਨ ਬਹੁਤ ਵੱਡਾ ਮੰਦਿਰ ਇਹ ਹੈਗਾ। ਇਹ ਦੇਖੋ ਤੁਸੀਂ, ਇੱਥੋਂ ਦੇ ਇੱਕ ਰਿਹਾਇਸ਼ੀ ਨੇ, ਉਹਨਾਂ ਨੇ ਵੀ ਮੈਨੂੰ ਨਾਲ ਦੱਸਿਆ ਕਿ ਹੁਣ ਇੱਥੋਂ ਬਹੁਤ ਸਾਰੇ ਲੋਕ ਕੁਛ ਜਾ ਵੀ ਚੁੱਕੇ ਨੇ, ਉਹਨਾਂ ਨੇ ਆਪਣੇ ਨਵੇਂ ਮਕਾਨ ਬਣਾ ਲਏ ਨੇ। ਜਿਨ੍ਹਾਂ ਦੀ ਔਲਾਦ ਜਵਾਨ ਹੁੰਦੀ ਹੈ ਫਿਰ ਉਹ ਕੁਛ ਥੋੜ੍ਹਾ ਜਿਹਾ ਕਮਾਉਣ ਲੱਗ ਪੈਂਦੇ ਨੇ ਤੇ ਥੋੜ੍ਹੀ ਗੁਰਬਤ ਖਤਮ ਹੁੰਦੀ ਹੈ, ਲਿਹਾਜ਼ਾ ਉਹ ਫਿਰ ਨਵੀਂ ਜਗ੍ਹਾ 'ਤੇ ਜਾ ਕੇ ਤੇ ਆਪਣਾ ਮਕਾਨ ਬਣਾ ਸਕਦੇ ਨੇ ਜਾਂ ਬਣਾ ਲੈਂਦੇ ਨੇ।
ਇੱਥੇ ਹਰ ਤਰਫ ਮੈਨੂੰ ਇੱਕ ਬੜਾ ਉਦਾਸੀ ਵਾਲਾ ਮਾਹੌਲ ਨਜ਼ਰ ਆਇਆ, ਕਿਉਂਕਿ ਮੈਂ ਵੀਡੀਓ ਬਣਾਉਂਦਿਆਂ ਹੋਇਆ ਉਹ 1947 ਦੇ ਟਾਈਮ ਵੇਲੇ ਜਿਹੜਾ ਨਾ ਖੋ ਗਿਆ, ਉਸ ਟਾਈਮ 'ਚ ਚਲਾ ਗਿਆ ਕਿ ਯਾਰ ਇਹੋ ਹੀ ਉਹ ਇਮਾਰਤਾਂ ਨੇ, ਇਹੋ ਹੀ ਉਹ ਜਿਹੜੀਆਂ ਨੇ ਵੱਡੀਆਂ ਲੈਂਡਮਾਰਕ ਨੇ ਜਿਹੜੇ ਬੜੇ ਇਹਨਾਂ ਦੇ ਮਜ਼ਹਬੀ ਚੀਜ਼ਾਂ ਹੁੰਦੀਆਂ ਸਨ, ਔਰ ਫਿਰ ਇਹ ਯਕਦਮ ਛੱਡ ਕੇ ਇੱਥੋਂ ਸਾਰੇ ਚਲੇ ਗਏ। ਕੀ ਸਮਾਂ ਹੁੰਦਾ ਹੋਏਗਾ। ਇਹ ਮੈਂ ਉੱਥੇ ਹੁਣ ਫੇਰਨਾ ਪਿਆ ਜਦੋਂ ਇੱਥੇ ਹਰ ਤਰਫ ਵਰਸ਼ਿਪ ਕਰਨ ਵਾਲੇ ਜਾਂ ਕਿਹਾ ਜਾਂਦਾ ਇੱਥੇ ਸ਼ਾਦੀਆਂ ਹੁੰਦੀਆਂ ਸਨ ਹਿੰਦੂ ਧਰਮ ਦੇ ਲੋਕਾਂ ਦੀਆਂ, ਠੀਕ ਹੈ ਨਾ। ਇੱਥੇ ਮਹਿਮਾਨ ਖਾਨੇ ਬਣੇ ਹੋਏ ਸਨ ਅਤੇ ਖੂਹ ਸੀ ਇੱਥੇ ਜਿੱਦਾਂ ਪਾਣੀ ਇਸਤੇਮਾਲ ਕੀਤਾ ਜਾਂਦਾ ਸੀ, ਠੀਕ ਹੈ ਨਾ। ਅੱਜ ਹੁਣ ਖੂਹ ਵੀ ख़त्म ਹੋ ਚੁੱਕੇ ਨੇ, ਕਿਸੇ ਹੱਦ ਤੱਕ ਕੁਝ ਛੱਤਾਂ ਵੀ ਤਬਦੀਲ ਹੋਈਆਂ ਨੇ, ਔਰ ਇਹ ਹਰ ਤਰਫ ਤੁਹਾਨੂੰ ਰਿਹਾਇਸ਼ਗਾਹਾਂ ਨਜ਼ਰ ਆਉਂਦੀਆਂ ਨੇ, ਔਰ ਲੋਕ ਇੱਥੇ ਆਪਣੇ ਬੱਚਿਆਂ ਦੇ ਨਾਲ ਦੇਖੋ ਗਲੀਆਂ ਦੇ ਵਿੱਚ ਆਬਾਦ ਨੇ। ਹਰ ਤਰਫ ਛੋਟੇ ਛੋਟੇ ਕਮਰੇ, ਤੰਗ ਗਲੀਆਂ, ਅਤੇ 75 ਸਾਲਾਂ ਤੋਂ ਲੋਕ ਇੱਥੇ ਜ਼ਿੰਦਗੀ ਦੇ ਦਿਨ ਪੂਰੇ ਕਰਨ 'ਤੇ ਮਜਬੂਰ ਨੇ। ਇਹਨਾਂ ਲੋਕਾਂ ਨਾਲ ਜਦੋਂ ਗੱਲ ਕੀਤੀ ਜਾਏ, ਤੁਸੀਂ ਮੰਦਿਰ 'ਚ ਰਹਿ ਰਹੇ ਹੋ, ਤਾਂ ਕਹਿੰਦੇ ਜੀ ਅਸੀਂ ਕਿੱਥੇ ਜਾਈਏ, ਅਸੀਂ ਆਪਣਾ ਸਭ ਕੁਛ ਇੰਡੀਆ 'ਚ ਜਦੋਂ ਘਰ-ਬਾਰ ਛੱਡ ਕੇ ਆ ਗਏ ਤਾਂ ਅਸੀਂ ਫਿਰ ਕਿੱਥੇ ਰਹਿਣਾ ਸੀ। ਜ਼ਾਹਰੀ ਬਾਤ ਹੈ ਉਦੋਂ ਕੋਈ ਸਾਨੂੰ ਜਗ੍ਹਾ ਨਹੀਂ ਮਿਲੀ, ਅਤੇ ਅਸੀਂ ਜਿੱਥੇ ਜਿੱਥੇ ਜਗ੍ਹਾ ਮਿਲੀ ਅਸੀਂ ਉੱਥੇ, ਯਾਨੀ ਕਿ ਸਾਡੇ ਬਜ਼ੁਰਗ ਉੱਥੇ ਵੜ ਗਏ। ਉਸ ਤੋਂ ਬਾਅਦ ਫਿਰ ਹਾਲਾਤ ਇਸ ਕਿਸਮ ਦੇ ਆਏ ਕਿ ਅਸੀਂ ਆਪਣਾ ਮਕਾਨ ਨਹੀਂ ਬਣਾ ਸਕੇ, ਔਰ ਜਿੱਥੇ ਜਿੱਥੇ ਹੈ ਸਾਂ ਉਹ ਖਾਕ ਗੁਰਦੁਆਰਾ ਸੀ, ਮੰਦਿਰ ਸੀ, ਕੋਈ ਹੋਰ ਇਮਾਰਤ ਸੀ ਉਸ ਦੌਰ ਦੀ, ਉੱਥੇ ਹੀ ਸਾਡਾ ਫਿਰ ਜ਼ਿੰਦਗੀ ਦਾ ਜਿਹੜਾ ਨਾ ਸਫ਼ਰ ਸ਼ੁਰੂ ਹੋ ਗਿਆ। ਇਹ ਭਾਈ ਸਾਹਿਬ ਨੇ ਇਹਨਾਂ ਨੇ ਦੱਸਿਆ ਕਿ ਇੱਥੇ ਗੁੰਬਦ ਬਣੇ ਸਨ, ਸਾਰਾ ਕੁਛ ਹੈਗਾ ਸੀ, ਯਾਨੀ ਕਿ ਡੋਮ ਇਸ ਮੰਦਿਰ ਦੇ ਉਹ ਸਾਰੇ ਟੁੱਟ ਗਏ ਨੇ, ਡਿਮਾਲਿਸ਼ ਹੋ ਗਏ ਨੇ ਜਦੋਂ ਬਾਬਰੀ ਮਸਜਿਦ ਦੀ ਸ਼ਹਾਦਤ ਦਾ ਵਾਕਿਆ ਹੋਇਆ ਇੰਡੀਆ ਦੇ ਵਿੱਚ 92 'ਚ। ਅਤੇ ਇੱਥੇ ਵੀ ਜਿਹੜੇ ਨੇ ਲੋਕ ਆ ਗਏ, ਉਹਨਾਂ ਨੇ ਆ ਕੇ ਤੇ ਬੜਾ ਕੁਛ ਇਹਨੂੰ ਨੁਕਸਾਨ ਪਹੁੰਚਾਇਆ। ਲੇਕਿਨ ਜਿਹੜੇ ਏਰੀਏ ਦੇ ਵਿੱਚ ਲੋਕ ਰਹਿ ਰਹੇ ਸਨ, ਯਾਨੀ ਇਸ ਮੰਦਿਰ ਦੇ ਵਿੱਚ ਫੈਮਲੀਜ਼, ਬੱਚੇ, ਉੱਥੇ ਉਹਨਾਂ ਨੂੰ ਨੁਕਸਾਨ ਨਹੀਂ ਪਹੁੰਚਾਇਆ, ਬਲਕਿ ਉੱਤੇ ਡੂਮ ਵਗੈਰਾ ਜਿਹੜੇ ਸੀ ਉਹਨੂੰ ਕਰ ਦਿੱਤਾ ਖ਼ਤਮ। ਅਤੇ ਹੁਣ ਇੱਥੇ ਕੁਛ ਵੀ ਨਹੀਂ ਹੈਗਾ, ਜਸਟ ਇੱਕ ਪਲੇਨ ਜਗ੍ਹਾ ਬਣੀ ਹੈ, ਉੱਤੇ ਥੱਲੇ ਕਮਰੇ ਨੇ, ਲੇਕਿਨ ਹੁਣ ਕਮਰੇ ਵੀ ਆਖਰੀ ਸਾਵਾਂ ਲੈ ਰਹੇ ਨੇ। ਦੋਸਤੋ, ਮੁਲਤਾਨ ਸ਼ਹਿਰ ਦੀ ਤਾਰੀਖ ਬਹੁਤ ਪੁਰਾਣੀ ਹੈ। ਇਹ ਪਾਕਿਸਤਾਨ ਦੇ ਕਦੀਮ ਤਰੀਨ ਸ਼ਹਿਰਾਂ ਦੇ ਵਿੱਚ ਇਹਦਾ शुमार है। जो मोहम्मद बिन कासम ने हमला किया, तो ये सारी हिस्ट्री ऑलरेडी तुसी डेफिनेटली पढ़ी होनी है। ज़्यादातर कहाँ से लोग आए थे इनके बड़े? हमारे हिंदुस्तान से आए। नहीं, कौन सा शहर ज़्यादातर? रोहतस। हाँ जी। अच्छा अच्छा अच्छा, ठीक है। रोहतस से आए हमारे बड़े रोहतस से आए। आपके बड़े तो, लेकिन आपका तो जन्म इधर का ही है ना? यही है। तो यहाँ कितने खानदान आबाद थे पहले? पहले कम से कम 50 साल थे। अच्छा। हाँ जी। कुछ बढ़ गए, कुछ जीजा, कुछ चले गए, बाहर निकल गए, निकल गए। हाँ, वो जो उनकी नस्ल थी वो कुछ पिछाने। लेकिन आज भी इसमें कितने खानदान होंगे? आज भी होंगे 20-25। वाह जी वाह, बच्चों के साथ रह रहे हैं लोग। तो ये इसका गेट जो है ना, ये दो थे इसके? ये गेट एक गेट नहीं, ये जो छोटा गेट है, ये छोटा गेट है। हाँ, यहाँ सामने ना होने कांच बंद कर देते। तो अभी नहीं बंद होता ये? अभी नहीं बंद होता, गिर जाएगा। अच्छा अच्छा। तो इसका रंग जो है ना, ये किसने किया हुआ? ये हमने करा था। बाद में कराया? अच्छा अच्छा अच्छा, सही है। 12 हमने करा। तो ये कुंडे वगैरह ये सारा कुछ पुराना ही है? हाँ जी, सारे पुराने भाई। छतें पुरानी है। अच्छा, वो मूर्ति बनी हुई है, हाथी। हाँ, वो देखा। हाँ, हाथी बन रही। तो ये कमरे हैं बाकी रहाइश के? ये सारे रहाइश के कमरे हैं। सही है सही है। ये कौन सा महल कहलाता है? बेटी जी का मंदिर है। बेटी जी का मंदिर महाराजा। बेटी जी का मंदिर महाराजा दिल्ली गेट। वाह जी वाह, ये दिल्ली गेट का इलाका? दिल्ली गेट का। सही है सही है। ये इलाका पाक गेट का, पाक दरवाजे का। तो इसके मंदिर के ऊपर डोम नहीं है बना हुआ जो मंदिर ऊपर होता है छत पे? वो सारे तोड़ दिए भाई। क्यों तोड़ फोड़ दिए? कौन मिलेगा? अभी नहीं है, अब नहीं है, सिर्फ कमरे ही हैं। हाँ, सिर्फ कमरे बना दिए शादी के लिए। उसने कर सारे का काफा किस कहाँ से वो कर रहे हैं? हाँ, वो कर रहे हैं जहाँ एक बंदा खड़ा है। हाँ, ये काफा सही हो गया, अब खत्म हो गया सारा मामला। वाह जी वाह। ये जी इसका गेट बहुत ही खूबसूरत उस दौर का मजबूत बना हुआ गेट है, और ये छोटे दिए रखने के लिए आले। बेटी जी का मंदिर, अंदरूनी दिल्ली गेट। मंदिर खराब नहीं रहा, कुछ 400 घर यहाँ पे आबाद थे। देखे ना, ये इसका गेट है जहाँ से ये बड़ा गेट बंद हो अगर तो ये नीचे जरा यहाँ जा सकते।
ਦੋਸਤੋ ਮੁਲਤਾਨ ਤੋਂ ਪਹਿਲੇ ਵੀ ਬਹੁਤ ਸਾਰੀ ਵੀਡੀਓ ਜਿਹੜੀਆਂ ਅਪਲੋਡ ਕੀਤੀਆਂ ਨੇ। ਆਪਣਾ ਵਿਜ਼ਿਟ ਜਿਹੜਾ ਸੀ ਮੇਰਾ ਮੁਲਤਾਨ ਦਾ, ਉਹਦੇ ਵਿੱਚ ਤੁਹਾਨੂੰ ਜੈਨ ਮੰਦਿਰ ਵੀ ਦਿਖਾਇਆ ਹੈ, ਫਿਰ ਜਨਾਬ ਗੋਪਾਲ ਮੰਦਿਰ ਹੈ, ਖੱਤਰੀਆਂ ਦਾ ਬਾਜ਼ਾਰ ਹੈ, ਪੁਰਾਣੇ ਅਮੀਰ ਤਰੀਨ ਹਿੰਦੂਆਂ ਦੀਆਂ ਹਵੇਲੀਆਂ, ਘਰ, ਇਹ ਸਾਰੀਆਂ ਸੈਪਰੇਟ ਅਲੱਗ-ਅਲੱਗ ਵੀਡੀਓ ਆਲਰੇਡੀ ਇਸ ਚੈਨਲ ਤੇ ਅਪਲੋਡ ਕੀਤੀਆਂ ਨੇ। ਤੁਸੀਂ ਅਗਰ ਵੇਖਣਾ ਚਾਹੁੰਦੇ ਹੋ ਤਾਂ ਜਸਟ ਮੇਰੇ ਚੈਨਲ ਤੇ ਜਾਓ ਮੀਡੀਆ ਟਾਪ ਤੇ, ਜਾਂ ਤੁਸੀਂ ਸਰਚ ਕਰੋ ਮੀਡੀਆ ਟਾਪ ਮੁਲਤਾਨ, ਮੀਡੀਆ ਟਾਪ ਮੁਲਤਾਨ। ਇਹ ਜਦੋਂ YouTube ਤੇ ਲਿਖੋਗੇ ਤਾਂ ਜਿਹੜੀਆਂ ਮੁਲਤਾਨ ਦੀਆਂ ਮੈਂ ਬਣਾਈਆਂ ਨੇ ਵੀਡੀਓ ਤੁਹਾਡੇ ਸਾਹਮਣੇ ਆ ਜਾਣਗੀਆਂ। ਇਸੇ ਤਰ੍ਹਾਂ ਬਹਾਵਲਪੁਰ, ਉਹਦੀਆਂ ਵੀ ਤੁਸੀਂ ਲਿਖੋਗੇ ਬਹਾਵਲਪੁਰ ਮੀਡੀਆ ਟਾਪ ਜਾਂ ਮੀਡੀਆ ਟਾਪ ਬਹਾਵਲਪੁਰ, ਤੇ ਬਹਾਵਲਪੁਰ ਦੀਆਂ ਵੀਡੀਓ ਸਾਰੀਆਂ ਸਾਹਮਣੇ ਆ ਜਾਣਗੀਆਂ। ਤੇ ਇਹ ਜਨਾਬ ਉਹ ਘਰ ਨੇ ਸਾਰੇ ਜਿਹੜੇ ਅੰਦਰੋਂ, ਕੁਝ ਮੈਂ ਵਿਊਜ਼ ਤੁਹਾਨੂੰ ਦਿਖਾ ਰਿਹਾ ਵਾਂ ਤਾਂ ਕਿ ਤੁਹਾਨੂੰ ਆਈਡੀਆ ਹੋ ਜਾਏ ਕਿ ਬੇਟੀ ਜੀ ਦਾ ਮੰਦਿਰ ਅੱਜ ਕੇ ਸਾਲ ਦੇ ਵਿੱਚ। ਔਰੰਗਜ਼ੇਬ ਨੂੰ ਇਜਾਜ਼ਤ ਦਿਓ ਤੇ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ। ਅੱਲਾ ਹਾਫਿਜ਼।